बिस्मिल्लाहिर्रहमानिर्रहीम ते अस्सलाम वालेकुम। 16 अगस्त पाकिस्तान ਦੇ ਵਿੱਚ ਇਤਵਾਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 260। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੇ ਤਮਗਿਆਂ ਦਾ ਰੌਲਾ ਪੈ ਗਿਆ। ਆਹੋ, ਇੰਨਾ ਕੁ ਰੌਲਾ ਪੈ ਗਿਆ ਵੀ ਇਸ ਵਾਰੀ ਲਿਸਟਾਂ ਦੇ ਵਿੱਚ ਉਹੋ ਜਿਹੇ ਬੰਦੇ ਨੂੰ ਉਹਨਾਂ ਤਮਗੇ ਕੱਢ ਦਿੱਤੇ ਨੇ ਵੀ ਤਮਗਿਆਂ ਨੇ ਤਾਂ ਕੰਨ ਫੜ ਲਏ ਨੇ, ਹੁਣ ਤਮਗੇ ਦੇਣ ਵਾਲਿਆਂ ਨੇ ਵੀ ਕੰਨ ਫੜ ਲਏ ਨੇ। ਆਹੋ, ਤੁਸੀਂ ਦੁਰਸਤ ਸੁਣ ਰਹੇ ਹੋ। ਇਹ ਜਿਹੋ ਜਿਹੀ ਵੀ ਲੋਟ ਬੈਠੀ ਹੈ, ਮਤਲਬ ਚੋਰ ਚੱਕੇ ਬੈਠੇ ਨੇ, ਪਰ ਆਖਿਰਕਾਰ ਤੇ ਇਨਸਾਨ ਹੀ ਨੇ ਨਾ। ਇਹਨਾਂ ਦੇ ਘਰ ਵੀ ਕੋਈ ਨਾ ਕੋਈ ਘਰ ਵਾਲੇ ਵੀ ਹੈ ਨੇ, ਪੁੱਛਣ ਦੱਸਣ ਵਾਲੇ ਮਾੜੇ ਚੰਗੇ ਤੇ ਹੈ ਹੀ ਨੇ। ਉਹ ਕੰਮ ਵੱਧਦਾ ਇੰਨਾ ਕੁ ਵੱਧ ਗਿਆ ਕਿ ਇਹਨਾਂ ਦੇ ਹੁਣ ਜਿਹੜੇ ਬੈਗ ਸ਼ੈਗ ਫੜਨ ਵਾਲੇ ਨੇ, ਇਹਨਾਂ ਦੇ ਜਿਹੜੇ ਮੁਲਾਜ਼ਮੀਨ ਨੇ, ਕੋਈ ਮਾਲੀ ਹੈ, ਕੋਈ ਡਰਾਈਵਰ ਹੈ, ਉਹਨਾਂ ਵੀ ਆਪਣੇ ਬੰਦਿਆਂ ਨੂੰ ਜਿਹੜਾ ਤਮਗੇ ਦਵਾ ਛੜੇ ਨੇ। ਉਹ ਲਿਸਟਾਂ ਬਣ ਗਈਆਂ ਨੇ ਤੇ ਇੰਨੀ ਕੁ ਲੰਮੀ ਲਿਸਟ ਬਣ ਗਈ ਹੈ, ਖੁਰੇ 350 ਬੰਦੇ ਨੂੰ ਤਮਗਾ ਦੇਣ ਲੱਗੇ ਨੇ। ਅੱਛਾ, ਹੁਣ ਇਹ ਤੁਸੀਂ ਸਮਝਦੇ ਹੋ ਵੀ ਤਮਗਾ ਸਿਰਫ ਉਹ ਇੱਕ ਲਾਕਟ ਜਿਹਾ ਗਲ 'ਚ ਪਾ ਦਿੰਦੇ ਨੇ ਜਾਂ ਸੀਨੇ 'ਤੇ ਲਾ ਦਿੰਦੇ ਨੇ ਕੋਈ ਨਿਸ਼ਾਨ ਜਿਹਾ ਤੇ ਉਹ ਤਮਗਾ ਹੈ। ਨਹੀਂ ਜਨਾਬ, ਇੰਜ ਨਹੀਂ ਹੈ। ਉਹਦੇ 'ਚ ਢੇਰ ਸਾਰੇ ਰੁਪਈਏ ਵੀ ਲੱਭਦੇ ਨੇ, ਪੈਸੇ ਵੀ ਲੱਭਦੇ ਨੇ। ਉਸ ਤੋਂ ਬਾਅਦ ਅਸਲੇ ਦੇ ਲਾਇਸੈਂਸ ਵੀ ਲੱਭਦੇ ਨੇ। ਪਿਸਤੌਲ ਵੀ ਬਗੈਰ ਲਾਇਸੈਂਸ ਤੋਂ ਰੱਖ ਸਕਦੇ ਹੋ ਜਾਂ ਉਹ ਪਰਮਿਟ ਜਿਹਾ ਲੱਭ ਜਾਂਦਾ ਹੈ। ਫਿਰ ਮਮਨੂਆ ਬੋਰ, ਇਹ ਕਲਾਸ਼ਨਕੋਫ ਵਗੈਰਾ ਜਿਹਦੀ ਵੈਸੇ ਇਜਾਜ਼ਤ ਨਹੀਂ ਬੰਦਿਆਂ ਨੂੰ, ਬੜੀ ਮੁਸ਼ਕਿਲ ਉਹਦਾ ਲਾਇਸੈਂਸ ਲੱਭਦਾ, ਉਹ ਵੀ ਵਿੱਚ ਲੱਭ ਜਾਂਦਾ ਹੈ। ਫਿਰ VIP ਲਾਊਂਜ ਜਿਹੜੇ ਏਅਰਪੋਰਟ ਦੇ ਉੱਤੇ ਨੇ ਉਹ ਵੀ ਇਸਤੇਮਾਲ ਕਰ ਸਕਦੇ ਨੇ। ਹੋਰ ਵੀ ਕਈ ਨਿਕਸੁਕ ਇਹਦੇ ਵਿੱਚ ਕਈ ਕਿਸਮ ਦੇ ਖਾਬੇ ਨੇ, ਕਈ ਕਿਸਮ ਦੇ ਤਰੀਕਾ ਵਾਰਦਾਤ ਨੇ ਜਿਹੜੇ ਇਸਤੇਮਾਲ ਹੋ ਸਕਦੇ ਨੇ। ਇਸ ਵਜ੍ਹਾ ਤੋਂ ਇਹਨਾਂ ਨੇ ਆਪਣੇ ਟੱਬਰ ਦੇ ਵਿੱਚ ਇਹੋ ਜਿਹੇ ਬੰਦਿਆਂ ਨੂੰ ਵੀ, ਜਿਨ੍ਹਾਂ ਨੂੰ ਘਰ ਵਾਲੇ ਦੂਜੀ ਵਾਰੀ ਪਲੇਟ ਦੇ ਵਿੱਚ ਸਾਲਣ ਨਹੀਂ ਪਾ ਕੇ ਦਿੰਦੇ, ਉਹਨਾਂ ਨੂੰ ਵੀ ਤਮਗਾ ਦੇ ਛੱਡਿਆ। ਪਰ ਉਹਨੂੰ ਰੌਲਾ ਜਿਹੜਾ ਉਹ ਬਹੁਤਾ ਵੱਧ ਗਿਆ। ਮਸਲਾ ਇੱਕ ਬਾਬਾ ਜੀ ਨੇ, ਮੈਂ ਵੈਸੇ ਤਾਂ ਇਸ ਗੱਲ 'ਤੇ ਨਤੀਜੇ 'ਤੇ ਪਹੁੰਚਿਆ ਵੀ ਰੱਬ ਜਿਹੜਾ ਹੈ ਨਾ ਸਾਡਾ, ਉਹ ਬੜੀਆਂ ਹੀ ਸ਼ਾਨਾਂ ਵਾਲਾ ਹੈ। ਉਹ ਐਵੇਂ ਤੇ ਆਪਣੇ ਆਪ ਨੂੰ ਤੁਸੀਂ ਜਿਸ ਵੇਲੇ ਪੜ੍ਹਦੇ ਹੋ ਕੁਲ ਅੱਲਾਹੁ ਅਹਦ ਅੱਲਾਹੁ ਸਮਦ, ਅਤੇ ਅੱਲਾ ਦੱਸਦਾ ਵੀ ਮੈਂ ਬੇਨਿਆਜ਼ ਹੈ, ਮੇਰਾ ਜੋ ਦਿਲ ਕਰੇ ਜਿਵੇਂ ਦਿਲ ਕਰੇ ਉਵੇਂ ਕਰਦਾ, ਔਰ ਕਰ ਵੀ ਸਕਦਾ ਕਿਉਂਕਿ ਖਾਲਿਕ ਜੋ ਹੈ ਸਾਰੇ ਜਹਾਨਾਂ ਦਾ। ਅਤੇ ਉੱਥੋਂ ਸਮਝ ਆਉਂਦੀ ਹੈ ਵੀ ਕਈ ਵਾਰੀ ਮੱਥਿਆਂ 'ਤੇ ਜਿਹੜੇ ਮੁਹਰਾਬ ਪਏ ਨੇ ਲੋਕਾਂ ਦੇ, ਉਹ ਕਈਆਂ 'ਤੇ ਨੇਕੀ ਦੀ ਅਲਾਮਤ ਨੇ ਅਤੇ ਕਈਆਂ 'ਤੇ ਲਾਹਨਤਾਂ ਦੀ ਅਲਾਮਤ ਵੀ ਹੋ ਸਕਦੇ ਨੇ। ਮਸਲਾ ਇੱਕ ਬਜ਼ੁਰਗ ਨੇ, ਇਹਨਾਂ ਦਾ ਨਾਂ ਸਾਲੇ ਜ਼ਾਫਰ ਹੈ। ਇਹ ਜਿਉਂ ਜੰਮੇ ਨੇ, ਇਹ ਇਉਂ ਤੋਂ ਲੈ ਕੇ ਅੱਜ ਤੱਕ ਇਹ ਦਰਬਾਰੀ ਸਹਾਫਤ ਕਰਦੇ ਨੇ, ਅਤੇ ਦਰਬਾਰੀ ਸਹਾਫਤ ਵੀ ਇਹੋ ਜਿਹੇ ਕਰਦੇ ਨੇ ਜਿਵੇਂ ਸੱਪ ਆਪਣੇ ਆਂਡੇ ਨਹੀਂ ਖਾ ਜਾਂਦਾ। ਇਹ ਇਹੋ ਜਿਹਾ ਕੰਮ ਕਰਦੇ ਨੇ ਵੀ ਜਿਨ੍ਹਾਂ ਦੀ ਪਲੇਟ 'ਚ ਖਾਂਦੇ ਨੇ, ਮਾਦਰਤ ਨਾਲ ਉੱਥੇ ਹੀ ਛੂ ਕਰ ਦਿੰਦੇ ਨੇ ਉਸੇ ਪਲੇਟ ਦੇ ਵਿੱਚ ਜਦੋਂ ਅਗਲਾ ਕੋਈ ਆ ਜਾਂਦਾ ਹੈ। ਮਸਲਨ ਸ਼ਰੀਫ ਟੱਬਰ ਦੇ ਵੀ ਬੜੇ ਲਾਗੇ ਰਹੇ। ਉਹਨਾਂ ਦੇ ਇਮਾਮ ਤੇ ਉਹਨਾਂ ਦੇ ਮੁਖਾਲਫੀਨ ਦੇ ਖਿਲਾਫ ਬੜੀਆਂ ਗੰਦੀਆਂ ਖਬਰਾਂ ਦਿੰਦੇ ਰਹੇ। ਪਰ ਜਦੋਂ ਸ਼ਰੀਫ ਟੱਬਰ ਦੇ ਉੱਤੇ ਮਿਲਟਰੀ ਜਰਨਲਸ ਨੇ ਉਹਨਾਂ ਦੀ ਗਵਰਨਮੈਂਟ ਸੁੱਟੀ, ਅਤੇ ਇਹ ਉਸੇ ਵੇਲੇ 5 ਮਿੰਟ ਹੀ ਉਸ ਪਾਸੇ ਰਲ ਜਾਂਦੇ ਸਨ। ਮਸਲਨ ਜਿਸ ਵੇਲੇ ਨਵਾਜ਼ ਸ਼ਰੀਫ ਸਾਹਿਬ ਨੂੰ ਅਟਕ ਕਿਲੇ ਛਲੇ ਇੱਧਰ ਉੱਧਰ ਲੈ ਕੇ ਗਏ ਅਤੇ ਉਹ ਗਵਰਨਮੈਂਟ ਡਿੱਗੀ ਸੀ, ਇਹ ਜ਼ਰਾ ਸਕਰੀਨ ਦੇ ਉੱਤੇ ਵੇਖੋ। ਉਸ ਵੇਲੇ ਇਹਨਾਂ ਨੇ ਖਬਰਾਂ ਦਿੱਤੀਆਂ ਵੀ ਨਵਾਜ਼ ਸ਼ਰੀਫ ਅਤੇ ਸ਼ਹਬਾਜ਼ ਸ਼ਰੀਫ ਦੇ ਕੋਲੋਂ ਜਿਨਸੀ ਅਦਵਿਆਤ ਨਿਕਲੀਆਂ ਨੇ ਅਤੇ ਹੋਰ ਇਹੋ ਜਿਹਾ ਗੰਦਾ ਮਟੀਰੀਅਲ ਨਿਕਲਿਆ। ਮੈਨੂੰ ਦੱਸੋ ਵੀ ਇਹ ਦੋਵੇਂ ਭਰਾ ਉੱਥੇ ਕੋਈ ਵਿਚਾਰੇ ਪੋਰਨੋਗ੍ਰਾਫੀ ਦੀਆਂ ਫਿਲਮਾਂ ਬਣਾਉਂਦੇ ਸਨ, ਜਿਹੜਾ ਇਹਨਾਂ ਕੋਲੋਂ ਇਹੋ ਜਿਹਾ ਮਟੀਰੀਅਲ ਨਿਕਲਿਆ। ਲੇਕਿਨ ਮੈਂ ਦੱਸਿਆ ਤੁਹਾਨੂੰ ਵੀ ਸਾਲੇ ਜ਼ਾਫਰ ਸਾਹਿਬ ਜਿਹੜੇ ਨੇ ਉਹਨਾਂ ਦੇ ਵੈਸੇ ਤਾਂ ਮੱਥੇ 'ਤੇ ਮੁਹਰਾਬ ਪਿਆ, ਲੇਕਿਨ ਮੈਂ ਤੁਹਾਨੂੰ ਦੱਸਿਆ ਵੀ ਮੇਰਾ ਰੱਬ ਸ਼ਾਨਾਂ ਵਾਲਾ ਹੈ। ਕੁਝਨਾਂ ਦਾ ਮੁਹਰਾਬ ਜਿਹੜਾ ਹੁੰਦਾ ਉਹ ਨੇਕੀਆਂ ਦੀ ਅਲਾਮਤ ਹੁੰਦਾ, ਅਤੇ ਕੁਝਨਾਂ ਦੇ ਉੱਤੇ ਉਹਨਾਂ ਨੇ ਵੈਸੇ ਹੀ ਮੇਰੇ ਖਿਆਲ ਨਿਸ਼ਾਨ ਲਾਇਆ ਹੁੰਦਾ ਵੀ ਇਹ ਬੰਦਾ ਇਹਦੇ ਕੋਲੋਂ ਬਚ ਕੇ ਰਹੋ ਜ਼ਰਾ। ਇਹ ਹੁਣ ਜਿਹੜੇ ਸਾਲੇ ਜ਼ਾਫਰ ਸਾਹਿਬ ਨੇ, ਇਹਨਾਂ ਨੂੰ ਵੀ ਤਮਗਾ ਦੇ ਛੱਡਿਆ। ਹੁਣ ਪੈਰ ਰੌਲੇ ਗਏ ਨੇ। ਇਹ ਇੱਕ ਜਰਨਲਿਸਟ ਸਾਹਿਬਾ ਨੇ, ਇਹਨਾਂ ਦਾ ਨਾਂ ਇਮਾਨ ਨਵਾਜ਼ ਸਾਹਿਬਾ ਨੇ। ਇਹਨਾਂ ਨੇ ਆਪਣੇ ਪ੍ਰੋਗਰਾਮ ਦੇ ਵਿੱਚ ਸਾਲੇ ਜ਼ਾਫਰ ਸਾਹਿਬ ਨੂੰ ਸੱਦ ਲਿਆ, ਕਿਉਂਕਿ ਸਾਰੀ ਦੁਨੀਆ ਹੈਰਾਨ ਰਹਿ ਗਈ ਹੈ ਵੀ ਜਿਹੋ ਜਿਹੀ ਲੁੰਗੀ ਚੁੱਕੀ ਸੀ ਇਹਨਾਂ ਨੇ ਨਵਾਜ਼ ਸ਼ਰੀਫ ਦੀ, ਸ਼ਹਬਾਜ਼ ਸ਼ਰੀਫ ਦੀ, ਜਿਹੋ ਜਿਹਾ ਗੰਦਾ ਮਟੀਰੀਅਲ ਅਤੇ ਅਸਲਾ ਉਹਨਾਂ ਦੇ ਆਉਂਦੇ ਨਾ, ਗੰਦੇ ਅਸਲੇ ਵਾਲੇ, ਉਹ ਜਿਹੋ ਜਿਹਾ ਗੰਦਾ ਅਸਲਾ ਇਹਨਾਂ ਨੇ ਪਾਇਆ ਸੀ, ਨਜਾਇਜ਼ ਅਸਲਾ, ਨਜਾਇਜ਼ ਸਾਰਾ ਪ੍ਰੋਗਰਾਮ, ਜਿਨਸੀ ਮਵਾਦ, ਜਿਨਸੀ ਅਦਵਿਆਤ, ਮਤਲਬ ਇਹੋ ਜਿਹੀਆਂ ਗੰਦੀਆਂ ਗੱਲਾਂ ਲਿਖੀਆਂ ਸਨ ਵੀ ਜਿਨਸੀ ਖਿਡੌਣੇ ਅਤੇ ਪਤਾ ਨਹੀਂ ਕਿਹੜੀਆਂ ਸ਼ਾਵਾਂ ਜਿਹੜੀਆਂ ਨੇ ਉਹ ਸ਼ਹਬਾਜ਼ ਸ਼ਰੀਫ ਕੋਲੋਂ ਅਤੇ ਨਵਾਜ਼ ਸ਼ਰੀਫ ਕੋਲੋਂ ਨਿਕਲੀਆਂ ਨੇ। ਬੜੀ ਇਹਨਾਂ ਦੀਆਂ ਤਖਯਲਾਤੀ ਕਿਸਮ ਦੀ ਉਹ ਸਾਰੀ ਇਹਨਾਂ ਦੀ ਸਹਾਫਤ ਸੀ। ਉਹ ਜਿਹੜੇ ਜਿਨਸੀ ਖਿਡੌਣਿਆਂ ਦੇ ਇਹਨਾਂ ਨੇ ਸਾਰਾ ਜ਼ਿਕਰ ਕੀਤਾ ਸੀ, ਉਹ ਇਹੋ ਜਿਹੇ ਇਹਨਾਂ ਨੇ ਦਾਸਤਾਨਾਂ ਲਿਖੀਆਂ ਸਨ ਕਿ ਉਹ ਸ਼ਹਬਾਜ਼ ਸ਼ਰੀਫ ਅਤੇ ਨਵਾਜ਼ ਸ਼ਰੀਫ ਤੇ ਵਿਚਾਰੇ ਇੰਝ ਲੱਗਦੇ ਸਨ ਪਤਾ ਨਹੀਂ ਕਿਹੋ ਜਿਹੀਆਂ ਫਿਲਮਾਂ ਦੇ ਵਿੱਚ ਉਹ ਕੰਮ ਕਰਦੇ ਨੇ। ਇਹੋ ਜਿਹੇ ਖਿਡੌਣਿਆਂ ਨਾਲ ਉਹਨਾਂ ਨੇ ਕੀ ਕਰਨਾ, ਕਿੱਥੇ ਇਸਤੇਮਾਲ ਕਰਦੇ ਨੇ ਉਹ। ਬਹਰਹਾਲ ਇਹਨਾਂ ਲਿਖ ਛੜਿਆ ਉਹ ਸਾਰਾ ਕੁਛ।
ਹੁਣ ਇਹ ਬੱਚੀ ਜਿਹੜੀ ਇਮਾਨ ਨਵਾਜ਼ ਜਾਂ ਮੁਹਤਰਮਾ ਇਮਾਨ ਨਵਾਜ਼ ਸਾਹਿਬਾ ਜਿਹੜੇ ਸਹਾਫੀ ਨੇ, ਉਹਨਾਂ ਨੇ ਸਵਾਲ ਪੁੱਛਿਆ ਕਿ ਜੀ ਤੁਸੀਂ ਅੱਜ ਵੀ ਆਪਣੀ ਖਬਰ ਤੇ ਕਾਇਮ ਹੋ ਜਿਹੜੇ ਗੰਦੇ ਖਿਡੌਣੇ ਤੇ ਗੰਦੀਆਂ ਜਿਨਸੀ ਅਦਵਿਆਤ ਤੇ ਜਿਨਸੀ ਪ੍ਰੋਡਕਟਸ ਤੇ ਇੱਧਰ ਉੱਧਰ ਜੋ ਵੀ ਤੁਸੀਂ ਸਾਂਡੇ ਦੇ ਤੇਲ ਤੇ ਪਤਾ ਨਹੀਂ ਕਿਹੜੀਆਂ ਜੀਆਂ ਇਹੋ ਜਿਹੀਆਂ ਸ਼ੈਵਾਂ ਜਿਹੜੀਆਂ ਤੁਸੀਂ ਦੋਵੇਂ ਸ਼ਰੀਫ ਬਰਾਦਰਾਂ ਕੋਲੋਂ ਕੱਢੀਆਂ ਸਨ, ਉਹ ਹੁਣ ਤੁਹਾਨੂੰ ਦੇ ਰਹੇ ਨੇ ਆਪਣਾ ਇਹ ਜਿਹੜਾ ਤਮਗਾ ਦੇ ਰਹੇ ਨੇ, ਤੇ ਤੁਸੀਂ ਹੁਣ ਵੀ ਉਹ 'ਤੇ ਕਾਇਮ ਹੋ ਜਾਂ ਤੁਹਾਨੂੰ ਕੋਈ ਪਰੇਸ਼ਾਨੀ ਹੈ। ਬਜਾਏ ਇਸ ਦੇ ਕਿ ਉਹ ਚਲੋ ਆਂਦੇ ਨਾ ਵੀ ਭੈੜੇ ਰੋਣ ਨਾਲੋਂ ਚੁੱਪ ਚੰਗੀ, ਬਜਾਏ ਇਸ ਦੇ ਕਿ ਉਹ ਖਾਮੋਸ਼ੀ ਇਖਤਿਆਰ ਕਰਦੇ ਇਹ ਸਾਲੇ ਜ਼ਾਫਰ ਸਾਹਿਬ ਕਿ ਯਾਰ ਹਾਂ ਮੇਰੇ ਕੋਲੋਂ ਗੰਦਾ ਕੰਮ ਹੋ ਗਿਆ, ਮੈਂ ਗਾਂ ਚਲੋ ਇਹੋ ਜਿਹਾ ਨਹੀਂ ਕਰਾਂਗਾ, ਜਾਂ ਕੋਈ ਹੋਰ ਤਰੀਕਾ ਕਿ ਜੀ ਉਹ ਪੁਰਾਣੀ ਖਬਰ ਹੈ ਮੈਂ ਉੱਤੇ ਤਬਸਰਾ ਨਹੀਂ ਕਰਨਾ ਚਾਹੁੰਦਾ, ਇਹੋ ਜਿਹੀ ਗੱਲ ਕਰਦੇ। ਉਹਨਾਂ ਨੇ ਇੱਕ ਤਾਂ ਕਿਹਾ ਵੀ ਹਾਂ ਖਬਰ ਕਿਸੇ ਦੀ ਇਤਲਾਹ 'ਤੇ ਸੀ, ਮਤਲਬ ਇਸ਼ਾਰਾ ਕਰ ਰਹੇ ਨੇ ਵੀ ਇਹ ਜਰਨੈਲਾਂ ਨੇ ਦਵਾਈ ਸੀ ਖਬਰ, ਤੇ ਹਾਂ ਮੈਂ ਦਿੱਤੀ ਸੀ। ਦੂਜਾ ਉਹਨਾਂ ਨੇ ਸਿੱਧਾ ਹੀ ਖਾਤੂਨ ਐਂਕਰ ਨੂੰ ਕਿਹਾ ਵੀ ਤੇਰੀ ਵੀ ਗੰਦੀ ਵੀਡੀਓ ਕੱਢ ਦਿਆਂਗੇ। ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਮੁਹਤਰਮਾ ਦੀ ਕੋਈ ਇਹੋ ਜਿਹੀ ਵੀਡੀਓ ਹੈ, ਜ਼ਾਹਿਰ ਉਹ ਵਿਚਾਰੀ ਤੇ ਆਪਣਾ ਕੰਮ ਕਰ ਰਹੀ ਜਰਨਲਿਜ਼ਮ ਦਾ, ਲੇਕਿਨ ਇਹ ਅੱਗੇ ਕਿਉਂਕਿ ਲੋਕਾਂ ਦੇ ਜਵਾਕ ਵਿਗੜੇ ਨੇ, ਸਾਡੇ ਬਾਬੇ ਬੇਸ਼ਰਮ ਹੋਏ ਨੇ। ਇਹ ਬਾਬਾ ਐਡਾ ਕਿ ਬੇਸ਼ਰਮ ਹੈ ਕਿ ਉਹ ਤੁਸੀਂ ਵੇਖੋ ਸਕਰੀਨ ਤੇ ਬਹਿ ਕੇ ਉਸ ਐਂਕਰ ਨੂੰ ਧਮਕੀ ਲਾ ਰਿਹਾ ਹੈ ਕਿ ਤੁਹਾਡੀ ਵੀ ਇਹੋ ਜਿਹੀ ਕੁਛ ਹੈ ਕੱਢ ਦਿਆਂਗੇ ਜਾਂ ਨਿਕਲ ਜਾਏਗੀ, ਜਾਂ ਤੁਸੀਂ ਬਚੋ ਇਸ ਕੰਮ ਤੋਂ, ਇਹ ਗੱਲਾਂ ਨਾ ਕਰੋ। ਅੱਛਾ, ਉਹ ਐਂਕਰ ਸਾਹਿਬਾਂ ਨੇ ਫਿਰ ਸਵਾਲ ਪੁੱਛ ਲਿਆ ਵੀ ਤੁਸੀਂ ਇਸ ਗੱਲ ਨੂੰ ਛੱਡੋ, ਬਚਪਨ ਤੇ ਜਵਾਨੀ, ਵੈਸੇ ਬੜੀ ਸਮਝਦਾਰੀ ਦੀਆਂ ਉਹਨਾਂ ਅੱਗੋਂ ਗੱਲਾਂ ਕੀਤੀਆਂ, ਉਹਨਾਂ ਪਰਸਨਲ ਲਿਆ ਹੀ ਨਹੀਂ। ਉਹਨਾਂ ਕਿਹਾ ਉਹ ਬਚਪਨਾ ਤੇ ਨਹੀਂ ਸੀ ਹੋ ਰਿਹਾ ਨਾ, ਤੁਸੀਂ ਇਹ ਦੱਸੋ ਕਿ ਤੁਸੀਂ ਆਪਣੀ ਖਬਰ ਤੇ ਕਾਇਮ ਹੋ। ਬਜਾਏ ਫਿਰ ਬੰਦੇ ਦਾ ਪੁੱਤਰ ਬਣਨ ਦੇ ਸਾਲੇ ਜ਼ਾਫਰ ਸਾਹਿਬ ਨੇ ਅੱਗੋਂ ਕਿਹਾ ਵੀ ਤੁਹਾਡੀ ਜਵਾਨੀ 'ਚ ਵੀ ਬਚਪਨ 'ਚ ਵੀ ਤਾਂ ਤੁਹਾਡੇ ਨਾਲ ਕਿਸੇ ਨੇ ਕੁਝ ਕੀਤਾ ਹੋਏਗਾ ਨਾ, ਤੇ ਜੇ ਉਹ ਗੱਲਾਂ ਬਾਹਰ ਆ ਗਈਆਂ ਤੇ ਫਿਰ ਇਧਰ ਇੱਕ ਵਾਰ ਸੁਣ ਲਓ ਵੀ ਸਾਡੇ ਬਾਬੇ ਵੀ, ਸਾਰੇ ਬਾਬੇ नहीं ਜ਼ਾਹਿਰ है, कुछ बाबे भी किड्डे बेशरम ने। सुनो, नवाज शरीफ साहब जब अटक जेल मुंतकिल किया गया था तब भी आपने उनके खिलाफ एक खबर दी थी, फिर 2008 में आपने जरदारी साहब के बारे में बड़ी तल्ख जुबान इस्तेमाल की थी, जिस पर चौधरी निसार साहब ने आपको गालिबन डांटा था या कुछ इस तरह से आपको मना किया था। सर, आज वही सदर जरदारी साहब मतलब सदर की कुर्सी पर हैं और नून लीग की हुकूमत है, तो आपकी फीलिंग्स क्या है इनसे? सितारा इम्तियाज, बिल्कुल ये ठीक कहा आपने, खबर जिसके बारे में भी हो, जैसी भी हो, खबर हो ज़रूर देनी चाहिए। और अगर मैंने उनके ख़िलाफ़ को ख़बर दी है और इसके बावजूद उन्होंने मुझे इस काबिल समझा है, तो ये उनका बड़ापन है, उनकी फ़राख दिली है और उनका दुनियावी हक़ाइक़ को तस्लीम करने के मुतरादिफ़ है। मैं अपनी किसी ख़बर के बारे में ना तो कोई माज़रत खा हूँ, ना मैं उससे इनकार करता हूँ, लेकिन आजकल का दौर है IT का, आप भी एहतियात करें, कल को आपकी गुफ्तगू भी कोई जालसाज जो है सामने लाकर बयान कर दे, ऐसा ना हो। नवाज शरीफ साहब के बारे में जो खबर थी वो दुरुस्त थी? मुझे पता नहीं आप किस खबर का हवाला दे रही हैं। सर, ये मेरे सामने खबर आप कहते हैं तो मैं पढ़ देती हूँ। नहीं, आप बड़े शौक से खबर पढ़े, लेकिन नवाज शरीफ साहब के बारे में जो भी आपने, जब उन्हें अटक जेल मुंतकिल किया गया था तो PM हाउस से जो चीजें बरामद हुई, वो चीजें जो बरामद हुई थी वो यकीनन उसकी कोई ना कोई मालूमात होंगी। अच्छा। जिसकी बुनियाद पर कोई खबर होगी, लेकिन यह है कि अब आप उसको इस तरह का रिपीट करेंगी तो फिर आपकी बचपन की कुछ बातें जो कोई बयान करेगा तो आपको उतनी अच्छी नहीं लगेंगी। ये उसी तरह की बात है कि आप जब छोटी थी तो आपको आपकी पिटाई फलां ने कर दी थी, आपने फलां से झगड़ा कर दिया था, तो यकीनन आप नहीं चाहेंगी कि कोई आपके सामने इस तरह की बातों का जिक्र करे। सुन लिया जे, वो सीधियां ही धमकियां दे रहे ने उस मोहतरमा ईमान साहबा नूं, ईमान नवाज उन्हों का गालिबन ना है कि तुसी ये सवाल ना चुको वरना तुहाड़ियां भी इहो जिहियां फिल्मां कढ देंगे। अगे चलने जी, इन्हों भी तमगा दिता है जी उन्होंने, मेरा मतलब है कि सहाफत हुण आपे तुसी वेख लो की बनिया। अच्छा, सुथरा पंजाब दे जिहड़े DG ने बाबर साहब, उन्होंने भी तमगा दिता है। सुथरा पंजाब के कारनामे तो तुसी सुन ही चुके हो, हर शहर हर महल्ले दे विच उत्थे लोकी एहतजाज कर रहे हैं। वो शेखूपुरा होवे ते मंडी बौद्दीन होवे ते जिहदा मर्जी ना लै लो, उत्थे लोकां नूं तनख्वाहां नहीं दिंदे। जिहड़ा एक खाकरूब है जिहदे कोलों सफाई करांदे ने, उहदी तनख्वाह सरकार दे कोलों 40,000 रुपया लैंदे ने, या 36,000 या 40,000 सरकार नूं बिल करदे ने। ठेके ते दिता ना सारा काम। ਇਹਦੇ ਵਿੱਚ ਨੂਨ ਲੀਗ ਦੇ ਜਿੰਨੇ ਗੁੰਡੇ ਅੱਲੇ ਤਲੱਲੇ ਸਨ ਉਹਨਾਂ ਸਾਰਿਆਂ ਨੂੰ ਠੇਕੇ ਦੇ ਚੜੇ ਨੇ ਔਰ ਉਹ ਇਹਦੇ ਚੋਂ ਮੋਟਾ ਮਾਲ ਬਣਾ ਰਹੇ ਨੇ। ਔਰ ਇਲਜ਼ਾਮਾਤ ਇਹ ਵੀ ਨੇ ਵੀ ਕਿ ਉਹ ਜਿਹੜੀ ਚਿੱਬੀ ਜੀ ਬਾਜੀ ਹੈ ਉਹਨੂੰ ਇਹ ਪੈਸੇ ਖੜ ਕੇ ਦਿੰਦੇ ਨੇ ਤੇ ਉਹ ਅੱਗੇ ਇੱਕ ਜਿਹੜੀ ਰਾਣੀ ਸਾਹਿਬਾ ਨੇ ਉਹਨਾਂ ਨੂੰ ਪੈਸੇ ਪਹੁੰਚਾਉਂਦੇ ਨੇ। ਮਤਲਬ ਇਹ ਇਲਜ਼ਾਮਾਤ ਨੇ ਪੰਜਾਬ ਦੇ ਵਿੱਚ ਕਿ ਸੁਥਰਾ ਪੰਜਾਬ, ਜਿਵੇਂ ਮੈਂ ਮਿਸਾਲ ਦੇ ਦੇਣਾ, ਜਿਵੇਂ ਸ਼ਹਿਰ ਨੇ ਨਾ ਛੋਟੇ ਮੁਰੀਦ ਕੇ ਜੜਾਂਵਾਲਾ, ਮਤਲਬ ਛੋਟੇ ਸਾਈਜ਼ ਦੇ ਜਿਹੜੇ ਸ਼ਹਿਰ ਨੇ, ਉੱਥੇ ਵੀ ਸਾਲ ਦਾ ਅਰਬਾਂ ਰੁਪਈਆ ਜਿਹੜਾ ਇਹਨਾਂ ਨੂੰ ਦੇ ਛੜਿਆ ਕਿ ਸਫਾਈ ਦੇ ਨਾਂ 'ਤੇ। ਉਹ ਜਿਹੜਾ ਅਰਬਾਂ ਰੁਪਈਆ ਉਹ ਦਿੱਤਾ ਜੇ ਇਹਨਾਂ ਨੇ ਠੇਕੇਦਾਰਾਂ ਨੂੰ। ਆਪਣਾ ਠੇਕੇਦਾਰ ਚੁੱਕਿਆ ਆਪਣੀ ਮਰਜ਼ੀ ਦਾ ਬੰਦਾ, ਉਹਨੂੰ ਕਿਹਾ ਤੂੰ ਸਫਾਈ ਕਰਾਉਣੀ ਹੈ, ਉਹਨੂੰ ਠੇਕਾ ਦੇ ਛੜਿਆ। ਉਹ ਉਸ ਠੇਕੇ ਦੇ ਵਿੱਚੋਂ ਉਹਨੇ ਜਿਹੜੇ ਖਾਕਰੂ ਭਰਤੀ ਕੀਤੇ ਨੇ ਅੱਗੋਂ,
ਉਹ ਖਾਕਰੂ ਭਰਤੀ ਕੀਤੇ ਨੇ, ਫਾਰ ਐਗਜ਼ਾਮਪਲ ਕੋਈ ਮੈਂ ਮਿਸਾਲ ਦੇ ਰਿਹਾ ਤੁਹਾਨੂੰ 10 ਜਾਂ 100 ਜਾਂ 500 ਜਿੰਨੇ ਵੀ, ਉਹ ਫੀ ਖਾਕਰੂਬ ਤਨਖਾਹ ਸਰਕਾਰ ਕੋਲੋਂ ਲੈ ਰਿਹਾ 36 ਜਾਂ 40 ਹਜ਼ਾਰ, ਤੇ ਖਾਕਰੂਬ ਨੂੰ ਕਿੰਨੀ ਦੇ ਰਹੇ ਨੇ? 16 ਹਜ਼ਾਰ, 18 ਹਜ਼ਾਰ, 20 ਹਜ਼ਾਰ, ਔਰ ਉਹ ਵੀ ਕਿਦੋਂ ਦੇ ਰਹੇ ਨੇ? 3-3, 4-4 ਮਹੀਨੇ ਤੋਂ ਬਾਅਦ ਆਏ ਦਿਨ ਉਹ ਇhtਜਾਜ ਕਰ ਰਹੇ ਨੇ। ਇੱਕ ਤੇ ਸਿੱਧੀ ਖਾਕਰੂਬਾਂ ਦੀ ਅੱਧੀ ਤੋਂ ਬਹੁਤੀ ਤਨਖਾਹ ਖਾ ਜਾਂਦੇ ਨੇ, ਉਸ ਤੋਂ ਬਾਅਦ 3-3, 4-4 ਮਹੀਨੇ ਉਹ ਪੈਸਾ ਬੈਂਕਾਂ 'ਚ ਰੱਖ ਕੇ ਉਹਨਾਂ ਤੇ ਮੁਨਾਫਾ ਖਾਂਦੇ ਰਹਿੰਦੇ ਨੇ, ਫਿਰ ਥੋੜ੍ਹੇ ਜਿਹੇ ਪੈਸੇ ਉਹਨਾਂ ਨੂੰ ਦੇ ਦਿੰਦੇ ਨੇ ਵਿੱਚੋਂ। ਇੱਕ ਤੇ ਇਹ ਹੋ ਰਿਹਾ। ਦੂਜਾ ਤੁਹਾਨੂੰ ਦੱਸਿਆ ਵੀ ਉਹ ਜਿਹੜੇ ਠੇਕੇ ਦਿੱਤੇ ਨੇ ਉਹ ਸਾਰੇ ਆਪਣੇ ਬੰਦਿਆਂ ਨੂੰ ਦਿੱਤੇ ਨੇ, ਆਪਣੇ ਮਤਲਬ ਹੈ ਜਿਹੜੇ ਕਰਿੰਦੇ ਸਨ, ਜਰਾਇਮ ਪੇਸ਼ਾ ਸਨ ਸਾਰੇ ਇਹਨਾਂ ਦੇ, ਉਹਨਾਂ ਨੂੰ ਦਿੱਤੇ ਨੇ ਜ਼ਿਆਦਾਤਰ ਨੂੰ, ਔਰ ਉਹ ਚਿੱਬੀਬਾਜੀ ਨੂੰ ਜਾ ਕੇ ਤੇ ਦਿੰਦੇ ਨੇ ਆਪਣਾ ਉਹਦੇ 'ਚੋਂ ਹਿੱਸਾ, ਤੇ ਚਿੱਬੀਬਾਜੀ ਉੱਤੇ ਰਾਣੀ ਸਾਹਿਬਾਂ ਨੂੰ ਜਾ ਕੇ ਉਹਨਾਂ ਦਾ ਹਿੱਸਾ ਦਿੰਦੇ ਨੇ, ਤੇ ਇਸ ਤਰ੍ਹਾਂ ਇਹ ਸਾਰੀ ਗੇਮ ਚੱਲ ਰਹੀ। ਬਾਹਰ ਉਹਦੇ ਜਿਹੜੇ DG ਸਾਹਿਬ ਨੇ ਉਹਨਾਂ ਨੂੰ ਵੀ ਹੁਣ ਤਮਗਾ ਦੇਣ ਦਾ ਫੈਸਲਾ ਕੀਤਾ, ਤੇ ਇਹ ਕੱਲ੍ਹ ਦੀ ਵੀਡੀਓ ਹੈ ਕਿ ਉਹ ਦੇਖੋ ਵੀ ਕੂੜਾ ਸੁੱਟਣ ਕਿੱਥੇ ਡਏ ਨੇ, ਇੱਕ ਨਹਿਰ ਦੇ ਵਿੱਚ, ਪਾਣੀ ਦੇ ਵਿੱਚ ਕਿਸ ਤਰੀਕੇ ਨਾਲ ਕੂੜਾ ਜਿਹੜਾ ਟਿਕਾਣੇ ਲਾ ਰਹੇ ਨੇ। ਇਹ ਕਾਰਕਰਦਗੀ ਹੈ ਸੁਥਰੇ ਪੰਜਾਬ ਦੀ, ਤੇ ਸੁਥਰਾ ਹੀ ਕੰਮ ਪਾ ਰਹੇ ਨੇ, ਤੇ ਦੂਜੇ ਪਾਸੇ ਇਹਨਾਂ ਨੂੰ ਵੀ ਹੁਣ ਤਮਗੇ ਦੇਣ ਦਾ ਫੈਸਲਾ ਕੀਤਾ ਹੈ। ਅੱਗੇ ਚੱਲੀਏ ਜੀ। ਸ਼ਹਿਬਾਜ਼ ਸ਼ਰੀਫ ਸਾਹਿਬ ਦਾ ਇੱਕ ਮੁਆਵਨ ਜਿਹਦਾ ਕੰਮ ਉਹਨਾਂ ਦਾ ਮੋਬਾਈਲ ਸ਼ੋਬਾਈਲ ਫੜਨਾ ਸੀ, ਅਸਦ ਤੂਰ ਸਾਹਿਬ ਖਬਰ ਦੇ ਰਹੇ ਨੇ। ਇਸੇ ਤਰੀਕੇ ਨਾਲ ਜਿਹੜੇ ਡੰਟੋਨਿਕ ਸਾਹਿਬ ਨੇ, ਕਿਉਂਕਿ ਯਾਦ ਰੱਖੋ ਸਭ ਤੋਂ ਪਹਿਲਾਂ ਹਮਜ਼ਾ ਸ਼ਹਿਬਾਜ਼ ਨੇ ਆਪਣਾ ਮੋਬਾਈਲ ਫੜਨ ਵਾਸਤੇ ਤੇ ਫੋਟੋ ਕਾਪੀਆਂ ਵਗੈਰਾ ਕਰਨ ਵਾਸਤੇ ਜਿਹੜਾ ਨਾਲ ਇੱਕ ਮੁਲਾਜ਼ਮ ਰੱਖਿਆ ਸੀ, 30,000 ਕਿ 35,000 ਦੀ ਤਨਖਾਹ ਦੇ ਉੱਤੇ, ਉਹ ਅਤਾ ਤਾਰਨ ਨੂੰ ਰੱਖਿਆ ਸੀ। ਉੱਥੋਂ ਕੰਮ ਵੱਧਦਾ ਕਿੱਥੇ ਪਹੁੰਚ ਗਿਆ ਤੁਸੀਂ ਆਪੇ ਵੇਖ ਲਓ। ਹੁਣ ਉਹਨਾਂ ਨੇ ਅਤਾ ਤਾਰੜ ਸਾਹਿਬ ਨੇ ਜਿਹੜਾ ਬੰਦਾ ਆਪਣਾ ਮੋਬਾਈਲ ਸ਼ੋਬਾਈਲ ਫੜਨ ਵਾਸਤੇ ਰੱਖਿਆ ਨਾ, ਉਹਨੂੰ ਉਹਨਾਂ ਤਮਗੇ ਦੇਣ ਦਾ ਫੈਸਲਾ ਕਰ ਲਿਆ। ਅਸਦ ਤੂਰ ਸਾਹਿਬ ਦੀ ਖਬਰ ਹੈ। ਉਹ ਆਂਦੇ ਨੇ ਕਿ ਅਤਾ ਤਾਰੜ ਸਾਹਿਬ ਦੇ ਮੁਆਵਨ ਨੂੰ ਵੀ ਤਮਗਾ ਦੇਣ ਦਾ ਫੈਸਲਾ ਕੀਤਾ ਗਿਆ। ਮੌਸੂਫ ਦੀ ਅਸਲ ਜਿਹੜੀ ਕਾਬਿਲ ਜ਼ਿਕਰ ਕਾਰਕਰਦਗੀ ਹੈ ਉਹ ਇਹੀ ਹੈ ਮੋਬਾਈਲ ਫੜਨਾ। ਪਤਾ ਨਹੀਂ ਕਿਹੜੀ ਸ਼ੈ ਫੜਦੇ ਹੋਣਗੇ ਜਨਾਬ, ਕੱਲਾ ਮੋਬਾਈਲ ਤੇ ਨਹੀਂ ਨਾ, ਮੋਬਾਈਲ ਫੜਨ ਦੇ ਉੱਤੇ ਕੱਲਾ ਤੇ ਨਹੀਂ ਤਮਗਾ ਲੱਭਦਾ, ਕੋਈ ਹੋਰ ਵੀ ਸ਼ੈ ਫੜਦੇ ਹੋਣ, ਮਤਲਬ ਬੈਗ ਕਹਿਣ ਦਾ ਮਤਲਬ ਹੈ ਕੋਈ ਮੇਰਾ ਉਹ ਚਾਬੀਆਂ, ਕੱਪੜੇ ਲੀੜੇ, ਜੋ ਵੀ ਜਿਹੜੀ ਸ਼ੈ ਵੀ ਉਹਨਾਂ ਨੂੰ ਫੜਾ ਦੇਣ ਉਹ ਫੜ ਲੈਂਦੇ ਹੋਣੇ ਨੇ ਵਿਚਾਰੇ, ਤੇ ਜੁੱਤੀ ਛੁੱਤੀ ਇੱਧਰ ਉੱਧਰ, ਤੇ ਉਹ ਬਾਹਰਲ ਫੋਨ ਉਠਾਉਣਾ, ਹੋਰ ਪਤਾ ਨਹੀਂ ਕੀ ਚੁੱਕਣਾ ਜੀ, ਫੋਨ ਕੱਲਾ ਤਾਂ ਨਹੀਂ, ਪਤਾ ਨਹੀਂ ਹੋਰ ਕੀ ਸ਼ੈ ਚੁੱਕਣੀ ਪੈਂਦੀ ਹੈ, ਨਖਰੇ ਚੁੱਕਣੇ ਪੈਂਦੇ ਨੇ ਤੁਹਾਨੂੰ ਪਤਾ। ਮੋਬਾਈਲ ਫੜਨਾ, ਫੋਨ ਉਠਾਉਣਾ, ਸਰਕਾਰ ਦੀ ਖਿਦਮਤ ਬਜਾ ਲਾਉਣਾ, ਇਹਨਾਂ ਕੰਮਾਂ ਦੇ ਉੱਤੇ ਉਹਨਾਂ ਨੇ ਹੁਣ ਆਪਣੇ ਜਿਹੜੇ ਮੁਲਾਜ਼ਮੀਨ ਨੇ ਉਹਨਾਂ ਨੂੰ ਵੀ ਤਮਗੇ ਦੇਣ ਦਾ ਫੈਸਲਾ ਕਰ ਦਿੱਤਾ ਹੈ। ਅੱਗੇ ਸਨਾਉੱਲਾ ਖਾਨ ਸਾਹਿਬ ਨੇ ਖਬਰ ਦਿੱਤੀ, ਉਹ ਆਂਦੇ ਨੇ ਕਮਾਲ ਹੋ ਗਿਆ ਬਈ, ਸ਼ਹਿਬਾਜ਼ ਸ਼ਰੀਫ ਦੀ ਹਕੂਮਤ ਨੇ 1.5 ਸਾਲ ਦੇ ਵਿੱਚ ਬੰਦ ਇਦਾਰੇ ਯੂਟਿਲਿਟੀ ਸਟੋਰਸ ਦੇ MD ਫੈਸਲ ਨਸਾਰ ਚੌਧਰੀ ਸਾਹਿਬ ਨੂੰ ਵੀ ਤਮਗਾ ਦੇਣ ਦਾ ਫੈਸਲਾ ਕੀਤਾ ਹੈ। ਇਹਨਾਂ ਨੇ ਕਾਬੀਨਾ ਦੇ ਫੈਸਲਿਆਂ ਦੇ ਬਾਵਜੂਦ 11,000 ਯੂਟਿਲਿਟੀ ਸਟੋਰਸ ਦੇ ਮੁਲਾਜ਼ਮੀਨ ਨੂੰ ਪਿਛਲੇ 14 ਮਹੀਨਿਆਂ ਤੋਂ ਉਹਨਾਂ ਦਾ ਹੱਕ ਨਹੀਂ ਦਿੱਤਾ। ਲੇਕਿਨ ਉਹਨਾਂ ਨੇ ਹੱਕ ਦਿੱਤਾ ਹੈ ਕਿ ਨਹੀਂ ਦਿੱਤਾ, ਸਟੋਰ ਵੀ ਸਾਰੇ ਬੰਦ ਹੋ ਗਏ, ਲੇਕਿਨ ਉਸ ਦੇ ਬਾਵਜੂਦ, ਕਿਉਂਕਿ ਇਹ ਵੀ ਇਹਨਾਂ ਦੇ ਕੋਈ ਮੇਰਾ ਮਤਲਬ ਇਸੇ ਤਰੀਕੇ ਨਾਲ ਮਨਜ਼ੂਰੇ ਨਜ਼ਰ ਹੋਣਗੇ, ਲੇਕਿਨ ਸ਼ਹਿਬਾਜ਼ ਸ਼ਰੀਫ ਨੇ ਉਹਨਾਂ ਨੂੰ ਤਮਗਾ ਦੇਣ ਦਾ ਜਿਹੜਾ ਉਹ ਫੈਸਲਾ ਕੀਤਾ। ਤਮਗੇ ਤੇ ਤਮਗਾ ਚੜਿਆ ਹੈ ਜੀ। ਅੱਗੋਂ ਮਰੀਮ ਨਵਾਜ਼ ਸਾਹਿਬਾ ਕਹਿੰਦੇ ਨੇ ਵੀ ਕਿਸੇ ਇੱਕ ਜਮਾਤ ਦਾ ਅਗਰ ਮੁਸਤਕਬਲ ਰੋਸ਼ਨ ਹੈ ਤੇ ਉਹ ਨੂਨ ਲੀਗ ਦਾ ਹੈ। ਆਹੋ ਜੀ, ਜਿਹੜਾ ਸੌਦਾ ਤੁਹਾਡੇ ਕੋਲ ਹੈ ਬਾਜੀ ਸਾਹਿਬਾ, ਜਿਹੜਾ ਸੌਦਾ ਤੁਹਾਡੇ ਕੋਲ ਹੈ ਉਹ ਬਾਕੀ ਕਿਸੇ ਜਮਾਤ ਕੋਲ ਕਿੱਥੋਂ ਹੈ, ਤੇ ਰੋਸ਼ਨ ਤੁਹਾਡਾ ਹੀ ਹੋਣਾ, ਤੁਹਾਡੇ ਤੇ ਹੀ ਰੋਸ਼ਨੀ ਪੈਣੀ ਹੈ, ਵੱਡੇ ਬਲਬ ਨਾਲ ਬਲਕਿ ਲੋ ਪੈਣੀ ਹੈ ਨੂਨ ਲੀਗ ਦੇ ਉੱਤੇ। ਤੇ ਨੂਨ ਲੀਗ ਹੀ ਜਨਾਬ, ਉਹ ਕੱਲ੍ਹ ਵਕਾਰ ਖਾਨ ਸਾਹਿਬ ਨੇ ਇੱਕ ਰਾਣਾ ਸਨਾਉੱਲਾ ਸਾਹਿਬ ਦਾ ਪੁਰਾਣਾ ਬਿਆਨ ਲਾਇਆ ਸੀ। ਰਾਣਾ ਸਨਾਉੱਲਾ ਸਾਹਿਬ ਨੇ ਇੱਕ ਵਾਰੀ ਪੰਜਾਬ ਅਸੈਂਬਲੀ 'ਚ ਖਲੋ ਕੇ ਕਿਹਾ ਸੀ ਵੀ ਸਾਨੂੰ ਪਤਾ ਬ੍ਰਿਗੇਡੀਅਰ ਤੋਂ ਬੰਦਾ ਜਨਰਲ ਕਿਵੇਂ ਬਣਦਾ ਹੈ ਤੇ ਕਿਹੜੀ ਸ਼ੈ ਪੇਸ਼ ਕਰਨੀ ਪੈਂਦੀ ਹੈ। ਉਹਨਾਂ ਫਿਰ ਇੱਕ ਤਸਵੀਰ ਲਾ ਕੇ ਕਿਹਾ ਸੀ ਕਿ ਜੀ ਸਾਨੂੰ ਵੀ ਪਤਾ ਵੀ ਹਕੂਮਤਾਂ ਕਿਵੇਂ ਲੱਭਦੀਆਂ ਨੇ ਤੇ ਕਿਵੇਂ ਵਜ਼ਾਰਤਾਂ ਤੇ ਵਜ਼ਾਰਤ ਆਲਾ ਲੱਭਦੀ ਹੈ, ਤੇ ਜਿਹੜੀ ਸ਼ੈ ਪੇਸ਼ ਕਰਨੀ ਪੈਂਦੀ ਹੈ। ਮਤਲਬ ਇਹੀ ਆਪਣਾ ਨਜ਼ਰੀਆ, ਵੋਟ ਦੀ ਤਾਕਤ, ਇਹੀ ਪੇਸ਼ ਕਰਨਾ ਨਾ, ਹੋਰ ਕੀ ਪੇਸ਼ ਕਰਨਾ, ਦੰਦ ਬੜੇ ਕੱਢਦੇ ਜੇ ਤੁਸੀਂ। ਤੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਮਰੀਮ ਸਾਹਿਬ ਠੀਕ ਕਹਿੰਦੇ ਨੇ, ਇਹਨਾਂ ਦਾ ਹੀ ਰੋਸ਼ਨ ਹੈ ਜੀ ਸਾਰਾ ਕੁਝ, ਬਾਕੀ ਤੇ ਸਾਰਿਆਂ ਦਾ ਹਨੇਰਾ ਹੀ ਹੈ। ਅੱਛਾ ਜੀ, ਅੱਗੋਂ ਹੈ ਮਰੀਮ ਨਵਾਜ਼ ਸਾਹਿਬਾ ਨੇ ਜਿਹੜੇ ਹੈਲਥ ਕਲੀਨਿਕ, ਬੁਨਿਆਦੀ ਜਿਹੜੇ ਤਿੱਬੀ ਮਰਾਕਜ਼ ਸਨ ਪਿੰਡਾਂ ਦੇ ਵਿੱਚ, ਉਹਨਾਂ ਦੇ ਉੱਤੇ ਆਪਣਾ ਨਾਂ ਤੇ ਆਪਣੀ ਸ਼ਕਲ ਤੇ ਲਾ ਹੀ ਦਿੱਤੀ ਹੈ, ਲੇਕਿਨ ਨਾਲ ਅਕਲ ਵੀ ਉਹਨਾਂ ਵਾਲੀ ਅੱਪੜ ਗਈ ਹੈ। ਹੁਣ ਉੱਥੇ ਆ ਜ਼ਰਾ ਗੌਰ ਕਰੋ, ਇਹ ਡਾਕਟਰ ਸਾਹਿਬਾ ਨੇ ਕੋਈ, ਉਹਨਾਂ ਨੇ ਬਾਜੀ ਮਰੀਮ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਉਹ ਵੀ ਟਿਕਟੋਕਰ ਬਣ ਗਈਆਂ ਨੇ। ਉਹ ਛੋਟੇ ਬੱਚਿਆਂ ਦੇ ਕੰਨਾਂ ਦੇ ਉੱਤੇ ਵਾਜੇ ਵਜਾ ਰਹੇ ਨੇ, ਮਾਰੋ ਵੈਸੇ ਵਾਕਈ ਇਹਨਾਂ ਦੇ ਵਾਜੇ ਵਜਾਓ, ਇਹਨਾਂ ਦੇ ਛੋਟੇ ਬੱਚਿਆਂ ਦੇ ਕੰਨਾਂ ਦੇ ਉੱਤੇ ਵਾਜੇ ਵਜਾ ਰਹੇ ਨੇ, ਬੱਚੇ ਡਰ ਰਹੇ ਨੇ। ਤੇ ਉਹਨਾਂ ਨੇ ਵੀ ਜਨਾਬ ਜਸ਼ਨ ਆਜ਼ਾਦੀ ਲਈ ਬੈੱਡ ਸ਼ੀਟ ਵੀ ਉਹੋ ਜਿਹੀ ਤੇ ਸਾਰਾ ਕੁਝ ਉਹੋ ਜਿਹਾ ਕਰਕੇ, ਤੇ ਉਹਨਾਂ ਨੇ ਜਨਾਬ ਇੱਕ ਜਸ਼ਨ ਆਜ਼ਾਦੀ ਜਿਹੜੀ ਹੈ ਪੂਰੀ, ਮਤਲਬ ਸਾਰੇ ਹੀ ਝੰਡਾ ਬਣੀ ਫਿਰਦੇ ਨੇ। ਭਈ ਝੰਡੇ ਇੰਨੇ ਹੋ ਗਏ ਤੇ ਡੰਡੇ ਘਟ ਜਾਣਗੇ। ਸਰਕਾਰ ਹਰ ਝੰਡੇ ਨੂੰ ਇੱਕ ਡੰਡਾ ਚਾਹੀਦਾ ਹੈ,
ਤੇ ਚਲੋ ਮੇਰਾ ਮਤਲਬ ਹੈ ਕਿ ਬਾਜੀ ਕੋਲ ਤੇ ਸਰਮਾਇਆ ਹੈ, ਬਾਜੀ ਕੋਲ ਤੇ ਉਹ ਕਹਿੰਦਾ ਨਾ ਉਹ ਮੇਰਾ ਮਤਲਬ ਬਾਜੀ ਕੋਲ ਤੇ ਸਰਮਾਇਆ ਹੈ। ਮਤਲਬ ਇੱਕ ਮੈਂ ਵੀ ਵੇਖਿਆ ਵੀ ਇੱਕ ਬੰਦਾ ਹੱਥ 'ਚ ਹੀ ਝੰਡਾ ਫੜੀ ਫਿਰਦਾ ਸੀ ਤੇ ਉਹਨੂੰ ਮੈਂ ਪੁੱਛਿਆ ਵੀ ਬਈ ਤੂੰ ਇਹਦੇ 'ਚ ਡੰਡਾ ਕਿਉਂ ਨਹੀਂ ਪਵਾਇਆ, ਮਤਲਬ ਡੰਡੇ ਤੇ ਕਿਉਂ ਨਹੀਂ ਪਵਾਇਆ ਝੰਡਾ। ਉਹਨੇ ਕਿਹਾ ਜੀ ਮੇਰੇ ਕੋਲ ਐਡਾ ਸਰਮਾਇਆ ਹੁੰਦਾ, ਮੇਰੇ ਕੋਲ ਐਡਾ ਸਰਮਾਇਆ ਹੁੰਦਾ ਤੇ ਮੈਂ ਪਵਾ ਨਾ ਲੈਂਦਾ, ਮੇਰਾ ਮਤਲਬ ਇਹ ਝੰਡੇ 'ਚ ਡੰਡਾ। ਤੇ ਉਹ ਚਲੋ ਕਹਿਣ ਦਾ ਮਤਲਬ ਜਿਨ੍ਹਾਂ ਕੋਲ ਸਰਮਾਇਆ ਉਹ ਤੇ ਉਹ ਝੰਡਾ ਅਗਰ ਉਹਨਾਂ ਲੈ ਵੀ ਲਿਆ ਤੇ ਨਾਲ ਡੰਡਾ ਲੈ ਲੈਣਗੇ। ਲੇਕਿਨ ਹੁਣ ਅਗਰ ਝੰਡੇ ਇੰਨੇ ਜ਼ਿਆਦਾ ਕਰ ਦੋਗੇ ਹਰ ਥਾਂ ਤੇ ਵੀ ਬੈੱਡ ਸ਼ੀਟਾਂ ਦੇ ਵੀ ਝੰਡੇ ਹਰ ਚਾਹੀਦੇ ਤੇ ਡੰਡੇ ਤੇ ਘਟ ਜਾਣਗੇ, ਫਿਰ ਰੌਲਾ ਡੰਡਿਆਂ ਦੇ ਉੱਤੇ ਪੈ ਜਾਏਗਾ। ਤੇ ਚਲੋ ਅੱਗੇ ਚੱਲਦੇ, ਅੱਗੇ ਸੁਣ ਲਓ। ਇੱਕ ਪਾਸੇ ਇਹ ਸਾਰੇ ਹੈ ਕਸਬ ਹੋ ਰਹੇ ਨੇ, ਦੂਜੇ ਪਾਸੇ ਫੈਸਲਾਬਾਦ ਤੋਂ ਖਬਰ ਆਈ ਹੈ ਕਿ 15 ਦਿਨ ਦੀ ਬੇਟੀ ਨੂੰ 15,000 ਰੁਪਏ ਦੇ ਵਿੱਚ ਮਾਂ ਨੇ ਵੇਚ ਛੱਡਿਆ ਤੇ ਬਚਣ ਵਾਸਤੇ ਪੁਲਿਸ ਨੂੰ ਰਿਪੋਰਟ ਕਰਾਈ ਕਿ ਹਸਪਤਾਲ ਦੇ ਵਿੱਚੋਂ ਬੱਚੀ ਗਾਇਬ ਹੋ ਗਈ। ਪੁਲਿਸ ਨੂੰ ਮਾਮਲਾ ਮਸ਼ਕੂਕ ਲੱਗਾ, ਉਹਨਾਂ ਜਿਸ ਵੇਲੇ ਤਹਿਕੀਕ ਕੀਤੀ ਤੇ ਪਤਾ ਲੱਗਾ ਗੁਰਬਤ ਦੇ ਹੱਥੋਂ ਮਾਂ ਨੇ ਜਿਹੜਾ ਉਹ 15,000 ਦੇ ਵਿੱਚ ਬੱਚੀ ਵੇਚ ਛੱਡੀ ਹੈ ਤੇ ਜਿਨ੍ਹਾਂ ਖਰੀਦੀ ਉਹਨਾਂ ਨੇ ਅੱਗੋਂ ਉਹ ਬੱਚੀ 50,000 'ਚ ਅੱਗੇ ਵੇਚ ਛੱਡੀ। ਵਾਹ 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 ਵਾਹ। ਆਂਦੇ ਸਾਨੂੰ 14 ਅਗਸਤ 1947 'ਚ ਆਜ਼ਾਦੀ ਲੱਭ ਗਈ ਸੀ ਤੇ ਅਸੀਂ ਹੁਣ ਇੰਡੀਆ ਤੋਂ ਵੀ ਅੱਗੇ ਤੇ ਪੂਰੀ ਦੁਨੀਆ। ਕੱਲ੍ਹ ਹੀ ਤੁਸੀਂ ਹੈਰਾਨ ਹੋ ਜਾਓਗੇ ਬਿਆਨ ਦੇ ਉੱਤੇ। ਕੱਲ੍ਹ ਇਸਾਕ ਡਾਰ ਸਾਹਿਬ ਦਾ ਬਿਆਨ ਸੀ ਵੀ ਅਸੀਂ ਦੁਨੀਆ ਦੀ 23rd ਲਾਰਜੈਸਟ ਅਸੀਂ ਇਕੋਨਮੀ ਹੈ। ਹਾਲਤ ਵੇਖ ਲਓ ਸਾਡੀ ਵੀ ਸਾਡੇ ਕੋਲ ਨਾ ਤੇਲ ਲੈਣ ਜੋਗੇ ਪੈਸੇ ਨੇ, ਕੋਈ ਸ਼ਹਿ ਲੈਣ ਜੋਗੇ ਪੈਸੇ ਨਹੀਂ, ਪਰ ਆਉਂਦੇ ਨੇ ਅਸੀਂ 23ਵੀਂ ਵੱਡੀ ਇਕੋਨਮੀ। ਕੀ ਬੰਦਾ ਆਖੇ ਇੱਥੇ ਤੇ ਕੀ ਆਖੇ। ਅੱਗੇ ਟਾਊਟ ਜਿਹੜੇ ਨੇ ਤਮਗਿਆਂ ਵਾਲੇ, ਇਹਨਾਂ ਨੂੰ ਵੀ ਤਮਗਾ ਲੱਭਿਆ, ਇੱਕ ਤੋਂ ਬਹੁਤੀ ਵਾਰੀ ਮੇਰਾ ਖਿਆਲ ਲੱਭਿਆ। ਸ਼ਾਹਿਦ ਅਫਰੀਦੀ ਸਾਹਿਬ, ਉਹਨਾਂ ਦਾ ਕੁੱਤਾ ਹੈ ਮੈਕਸ। ਅੱਛਾ, ਕੁੱਤਿਆਂ ਦੇ ਨਾਂ ਵੈਸੇ ਆਪ ਬੜੇ ਇਸਲਾਮੀ ਬਣਦੇ ਨੇ, ਲੇਕਿਨ ਕੁੱਤਿਆਂ ਦਾ ਨਾਂ ਦੇਸੀ ਵੀ ਨਹੀਂ ਰੱਖਦੇ। ਉਹਨਾਂ ਦਾ ਨਾਮ ਮੈਕਸ ਰੱਖਿਆ ਵੀ ਤੁਹਾਡਾ ਫੁੱਫੜ ਕੋਈ ਉੱਥੇ, ਮੇਰਾ ਮਤਲਬ ਹੈ ਕਿ ਬਾਹਰ ਰਹਿੰਦਾ ਸੀ ਮੁਲਕ ਤੋਂ, ਜਿਹੜਾ ਕੋਈ ਕਾਠਾ ਅੰਗਰੇਜ਼ ਸੀ ਜਿਹਨੇ ਨਾਂ ਰੱਖਿਆ। ਲੇਕਿਨ ਚਲੋ ਤੁਹਾਡੀ ਮਰਜ਼ੀ, ਕੁੱਤਾ ਹੋ ਸਕਦਾ, ਕੁੱਤਾ ਕੋਈ ਅੰਗਰੇਜ਼ ਕੁੱਤਾ ਹੋਵੇ, ਮਤਲਬ ਕਿ ਕੋਈ ਮਗਰਬੀ ਕੁੱਤਾ ਹੋਵੇ ਜਿੱਥੋਂ ਲੈ ਕੇ ਆਏ ਹੋਣ ਸ਼ਾਹਿਦ ਖਾਨ ਅਫਰੀਦੀ ਸਾਹਿਬ। ਉਹ ਬਹਰਹਾਲ ਸ਼ਾਹਿਦ ਖਾਨ ਅਫਰੀਦੀ ਸਾਹਿਬ ਦਾ ਕੁੱਤਾ ਗੁੰਮ ਹੋ ਗਿਆ, ਉਹਦਾ ਨਾਮ ਮੈਕਸ ਹੈ ਜੀ। ਉਹਨਾਂ ਕਿਹਾ ਜੀ ਉਹਦੀ ਉਹ 30 ਦਿਨ ਦਾ ਕੁੱਤਾ ਹੈ ਤੇ ਉਹਨੂੰ ਵਾਪਸ ਕੀਤਾ ਜਾਏ। ਬਹਰਹਾਲ ਬਈ ਅਗਰ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਕੁੱਤਾ ਸ਼ਾਹਿਦ ਅਫਰੀਦੀ ਸਾਹਿਬ ਦਾ ਵਾਪਸ ਕਰੋ। ਅੱਛਾ, ਫੈਸਲਾਬਾਦ ਦੇ ਵਿੱਚ ਇੱਕ ਹੋਰ ਅਜੀਬ ਵਾਕਿਆ ਹੋਇਆ। ਇੱਕ ਮਜ਼ਦੂਰ ਤਾਰਕਾਬਾਦ ਦੇ ਵਿੱਚ ਇੱਕ ਰਿਹਾਇਸ਼ੀ ਹਾਸ਼ਮ ਹਲੀਮ ਦੇ ਨਾਂ ਤੋਂ, ਉਹਨੇ ਗਟਰ ਹੁੰਦਾ ਨਾ, ਗਟਰ ਦੇ ਢੱਕਣ ਲੱਗੇ ਹੁੰਦੇ ਨੇ, ਜ਼ਾਹਿਰ ਹੈ ਗਟਰ ਦੀ ਲਾਈਨ ਹੈ ਗਲੀ ਦੇ ਵਿੱਚ, ਉਹਦੇ ਉੱਤੇ ਢੱਕਣ ਲੱਗੇ ਨੇ। ਉਹਨੇ ਕਿਤੇ ਉਸ ਢੱਕਣ ਦੇ ਲਾਗੇ ਚ ਆ ਕੇ ਗਟਰ ਦੇ ਢੱਕਣ ਦੇ, ਗਟਰ ਤੇ ਵੈਸੇ ਪੂਰੀ ਹਰ ਥਾਂ ਤੇ ਹਰ ਸੜਕ ਦੇ ਨਾਲ ਕੋਈ ਨਾ ਕੋਈ ਪਾਈਪ ਲਾਈਨ ਤੇ ਥੱਲੇ ਗੰਦੇ ਪਾਣੀ ਦੀ ਜਾ ਹੀ ਰਹੀ ਹੁੰਦੀ ਹੈ ਨਾ, ਤੇ ਕਿਤੇ ਕਿਤੇ ਗਟਰਾਂ ਦੇ ਮੇਰਾ ਮਤਲਬ ਢੱਕਣ ਹੁੰਦੇ ਨੇ ਸਫਾਈ ਕਰਨ ਵਾਸਤੇ। ਉਹਨੇ ਹਲੀਮ ਦੀ ਰੇਹੜੀ ਗਰੀਬ ਆਦਮੀ ਨੇ ਆਪਣੀ ਮਜ਼ਦੂਰੀ ਵਾਸਤੇ ਉੱਥੇ ਲਾਈ ਸੀ ਗਟਰ ਦੇ ਢੱਕਣ ਦੇ ਲਾਗੇ। ਵਾਸਾ ਵਾਲੇ ਜਿਨ੍ਹਾਂ ਦਾ ਕੰਮ ਹੈ ਗਟਰਾਂ ਵਾਲਾ ਸਾਰਾ, ਉਹ ਆਏ ਤੇ ਉਹਨਾਂ ਕਿਹਾ ਵੀ ਤੂੰ ਕਿਉਂਕਿ ਗਟਰ ਦੇ ਢੱਕਣ ਦੇ ਲਾਗੇ ਰੇਹੜੀ ਲਾਈ ਹੈ, ਇਹ ਤੇ ਸਾਡੀ ਜੁਰਿਸਡਿਕਸ਼ਨ ਹੈ, ਇਹ ਸਾਡੀ ਹਦੂਦ ਨੇ, ਤੇ ਤੂੰ ਸਾਨੂੰ ਜਾਂ ਫ੍ਰੀ ਖਾਣਾ ਦਿਆ ਕਰ ਰੋਜ਼ ਜਾਂ ਸਾਨੂੰ ਰਿਸ਼ਵਤ ਦੇ। ਉਹ ਮਾੜਾ ਬੰਦਾ ਰੇਹੜੀ ਲਾ ਕੇ ਆਪਣਾ ਗੁਜ਼ਾਰਾ ਕਰ ਰਿਹਾ, ਮੈਨੂੰ ਦੱਸੋ ਵੀ ਉਹ ਕਿੱਥੋਂ ਦੇਵੇ ਰਿਸ਼ਵਤ। ਉਹ ਕੋਈ ਹੁਣ ਚੌਧਰੀ ਸ਼ੂਗਰ ਮਿਲ ਤੇ ਨਹੀਂ ਚਲਾਉਣ ਡਿਆ ਨਾ, ਜਾਂ ਮਰੀਮ ਸਾਹਿਬਾ ਤਰ੍ਹਾਂ, ਮਤਲਬ ਹਰ ਬੰਦੇ ਦੀ ਆਪਣੀ ਆਪਣੀ ਮਿਲ ਹੈ, ਕਿਸੇ ਦੀ ਸ਼ੂਗਰ ਮਿਲ ਹੈ, ਕਿਸੇ ਦਾ ਸ਼ੂਗਰ ਡੈਡੀ ਹੈ। ਮਰੀਮ ਸਾਹਿਬਾ, ਉਹਨਾਂ ਦੇ ਅੱਬਾ ਜੀ, ਉਹਨਾਂ ਦੇ ਬਾਕੀ ਸਾਰੇ ਜਿਹੜੇ ਉਹਨਾਂ ਦੀਆਂ ਤੇ ਸ਼ੂਗਰ ਮਿਲਾਂ ਨੇ। ਲੇਕਿਨ ਐਸੇ ਲੋਕ ਵੀ ਨੇ ਜਿਨ੍ਹਾਂ ਦੇ ਕਿਸੇ ਸ਼ੂਗਰ ਡੈਡੀ ਨੇ, ਕਿਸੇ ਦੀ ਸ਼ੂਗਰ ਮੰਮੀ ਹੈ, ਕਿਸੇ ਦਾ ਕੋਈ ਹੋਰ, ਹਰ ਬੰਦੇ ਦੇ ਆਪਣੇ ਆਪਣੇ ਕਸਬ ਨੇ ਨਾ। ਹੁਣ ਜੇ ਤੇ ਸ਼ਰੀਫ ਖਾਨਦਾਨ ਤਰ੍ਹਾਂ ਇਹਨਾਂ ਦੀ ਸ਼ੂਗਰ ਮਿਲ ਹੋਵੇ, ਜਾਂ ਇਹਨਾਂ ਕੋਲ ਕੋਈ ਸ਼ੂਗਰ ਡੈਡੀ ਹੋਵੇ, ਜਾਂ ਕੋਈ ਡੰਡੇ ਵਾਲਾ ਡੈਡੀ ਹੋਵੇ ਵੀ ਜਿਹਦੇ ਕੋਲ ਡੰਡਾ ਛੰਡਾ ਹੋਵੇ, ਤੇ ਕਹਿਣ ਦਾ ਮਤਲਬ ਇਹ ਵੀ ਕੋਈ ਕੰਮ ਸਿੱਧਾ ਕਰ ਲੈਣ। ਉਹਨੇ ਤਕਰੀਬ ਨੇ ਇੱਕ ਹਲੀਮ ਦੀ ਰੇਹੜੀ ਉਹ ਉੱਤੇ ਵੇਚੇ ਕੀ, ਤੁਹਾਨੂੰ ਰਿਸ਼ਵਤ ਕੀ ਦੇਵੇ। ਉਹਨੇ ਤੰਗ ਆ ਕੇ ਫਿਰ ਵਕੀਲ ਦੇ ਥਰੂ ਇੱਕ ਤਹਿਰੀਰੀ ਦਰਖਾਸਤ ਦੇ ਦਿੱਤੀ ਵਾਸਾ ਵਾਲਿਆਂ ਨੂੰ ਵੀ ਜਨਾਬ ਮੈਨੂੰ ਨਹੀਂ ਸੀ ਪਤਾ ਵੀ ਇਹ ਗਟਰਾਂ ਦੇ ਲਾਗੇ ਵੀ ਰੇਹੜੀ ਖੜੀ ਕਰਨ ਤੇ ਤੁਸੀਂ ਪੈਸੇ ਲੈ ਸਕਦੇ ਹੋ, ਇਹ ਜਨਾਬ ਦਾ ਇਖਤਿਆਰ ਹੈ, ਤੇ ਅਗਰ ਵਾਕਈ ਹੈ ਤੇ ਮੈਨੂੰ ਇੱਕ ਬਿੱਲ ਜਾਰੀ ਕਰ ਦਿਓ, ਡਿਮਾਂਡ ਨੋਟਿਸ ਜਾਰੀ ਕਰ ਦਿਓ, ਮੈਂ ਭਰ ਕੇ ਜਮ੍ਹਾਂ ਕਰਾ ਦੇਣਾ। ਤੇ ਇਲਾਜ ਵੈਸੇ ਚੰਗਾ ਕੀਤਾ ਉਹਨਾਂ ਕਿਹਾ ਮੇਰੇ ਰਿਸ਼ਵਤ ਨਾ ਲਵੋ, ਡਿਮਾਂਡ ਨੋਟਿਸ ਜਾਰੀ ਕਰੋ। ਤੇ ਇਹ ਹਾਲਤ ਇਹਨਾਂ ਨੇ ਗਰੀਬ ਦੀ ਕੀਤੀ ਹੈ। ਅੱਛਾ, ਇਹ ਇੰਡੀਅਨ ਚੀਫ ਮਿਨਿਸਟਰ ਨੇ, ਇਹ ਤੇ ਮੈਂ ਤਜਜ਼ੀਆ ਕੀ ਕਰਨਾ, ਸੁਣ ਲਓ ਇਹਨਾਂ ਦੀ ਗੱਲ। मैं ये कहता हूं, लाखों लोग दिख रहे होंगे, हमें पढ़ाया कुछ और जा रहा है, जिंदगी में काम कुछ और आ रहा है, रेलेवेंट पढ़ाई नहीं है। आप बता दीजिए मुझको, किसी ने, यहां पर बैठे हैं कितने लोग, लाखों सुन रहे होंगे, किसी ने A² + B² + 2AB का फॉर्मूला इस्तेमाल करके बाजार से केले खरीदे हैं? tan थीटा cos थीटा जिंदगी में काम आया, लेकिन सबसे ज्यादा नींद हराम इसी ने की, tan थीटा cos थीटा।
ਸੁਣ ਲਿਆ ਜੇ। ਉਹਨਾਂ ਦੀ ਗੱਲ ਆਪਣੇ ਹਿਸਾਬ ਨਾਲ ਤੇ ਠੀਕ ਹੈ, ਇਹਦੇ 'ਤੇ ਕਿਸੇ ਦਿਨ ਫਿਰ ਬਹਿਸ ਕਰਾਂਗੇ ਕਿ ਖੈਰ ਇਹ ਜਿਹੜੇ ਫਾਰਮੂਲਾਜ਼ ਨੇ ਇਹਨਾਂ ਦਾ ਜਾਂ ਇਹ ਜੋ ਵੀ ਮੈਥਮੈਟੀਕਲ ਕਨਸੈਪਟ ਨੇ ਇਹਨਾਂ ਦਾ ਅਸਲ 'ਚ ਤੇ ਬੜਾ ਇਸਤੇਮਾਲ ਹੁੰਦਾ ਸਾਡੀ ਜ਼ਿੰਦਗੀ ਦੇ ਵਿੱਚ। ਹਾਂ, ਸਿੱਧਾ ਸਿੱਧਾ ਨਹੀਂ ਹੁੰਦਾ, ਗਾਜਰਾਂ ਲੈਣ ਗਿਆ ਨਹੀਂ ਹੁੰਦਾ, ਲੇਕਿਨ ਜ਼ਾਹਿਰ ਹੈ ਕ੍ਰਿਟੀਕਲ ਥਿੰਕਿੰਗ ਔਰ ਡਿਸੀਜਨ ਮੇਕਿੰਗ ਦੇ ਵਿੱਚ ਇਹਨਾਂ ਦਾ ਬੜਾ ਅਸਰ ਔਰ ਅਮਲ ਦਖਲ ਹੁੰਦਾ ਹੈ। ਸਾਡੀ ਜਿਹੜੀ ਅਵੈਲੂਏਸ਼ਨ ਹੈ ਉਹਨੂੰ ਜਾਂ ਸਾਡੀ ਜਿਹੜੀ ਡਿਸੀਜਨ ਮੇਕਿੰਗ ਹੈ ਉਹਨੂੰ ਬੜਾ ਪੋਲਿਸ਼ ਕਰਦਾ ਹੈ ਇਹ ਮੈਥਮੈਟਿਕਸ ਦੀ ਜਿਹੜੀ ਸਾਡੀ ਪ੍ਰੈਕਟਿਸ ਹੁੰਦੀ ਹੈ। ਲੇਕਿਨ ਉਹ ਜਿਹੜੇ ਯੱਬ 'ਚ ਉਹ ਪਏ ਨੇ ਉਸੇ ਯੱਬ 'ਚ ਅਸੀਂ ਵੀ ਇੱਧਰ ਪਏ, ਮਤਲਬ ਕਹਿਣ ਦਾ ਵੀ ਜੋ ਸਾਡੇ ਹੁਕਮਰਾਨ ਸਾਡੇ ਨਾਲ ਕੀ ਕਰ ਰਹੇ ਨੇ। ਆਖਰੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ ਉਹ ਇੱਕ ਸਾਮਿਆ ਚੌਧਰੀ ਸਾਹਿਬਾਂ ਨੂੰ ਤਾਂ ਭੁਗਤ ਹੀ ਰਹੇ ਸਾਂ। ਇਹ ਅੱਗੋਂ ਆਗਾ ਬਸ਼ਤੀ ਸਾਹਿਬ ਨੇ ਇੱਕ ਨਵੀਂ ਗੱਲ ਕਰ ਦਿੱਤੀ। ਉਹਨਾਂ ਕਿਹਾ ਮਰੀਮ ਦੇ ਸਿਤਾਰੇ ਇੰਨੇ ਸ਼ਾਨਦਾਰ ਨੇ ਤੇ ਉਹਨਾਂ ਦੇ ਸਿਤਾਰੇ ਦੇਖ ਕੇ ਮੈਨੂੰ ਮਜ਼ਾ ਆ ਜਾਂਦਾ ਹੈ। ਇਹ ਵਾਕਈ ਇਹਨਾਂ ਇਹ ਗੱਲ ਕਹੀ ਹੈ ਕਿ ਮਰੀਮ ਦੇ ਸਿਤਾਰੇ ਬੜੇ ਸ਼ਾਨਦਾਰ ਨੇ, ਉਹਨਾਂ ਦੇ ਸਿਤਾਰੇ ਵੇਖ ਕੇ ਮੈਨੂੰ ਮਜ਼ਾ ਆ ਜਾਂਦਾ ਹੈ। ਇਹ ਮਰੀਮ ਸਾਹਿਬਾ ਦੇ ਕਿਹੜੇ ਐਸੇ ਸਿਤਾਰੇ ਨੇ, ਆਪਣਾ ਬਿਸ਼ਤੀ ਸਾਹਿਬ ਜਾਂ ਦੋਸਤੀ ਸਾਹਿਬ, ਮੈਨੂੰ ਨਹੀਂ ਪਤਾ ਤੁਸੀਂ ਹੈ ਕਿਹੜੇ ਹੋ, ਲੇਕਿਨ ਇਹ ਕਿਹੜੇ ਬਾਜੀ ਕੋਲ ਇਹੋ ਜਿਹੇ ਸਿਤਾਰੇ ਨੇ ਜਿਹੜੇ ਵੇਖ ਕੇ ਤੁਹਾਨੂੰ ਮਜ਼ਾ ਆ ਜਾਂਦਾ ਹੈ। ਬਾਜੀ ਦੇ ਸਿਤਾਰੇ ਨੇ, ਕੋਈ ਗੋਲ ਗੱਪੇ ਨੇ, ਕੋਈ ਦਹੀਂ ਭੱਲੇ ਨੇ, ਮਤਲਬ ਕਿਹੜੀ ਸ਼ੈ ਜਿਹੜੀ ਤੁਹਾਨੂੰ ਵੇਖ ਕੇ ਮਜ਼ਾ ਆ ਜਾਂਦਾ? ਕਿਹੜੀ ਸ਼ੈ ਦਾ ਨਾਂ ਤੁਸੀਂ ਸਿਤਾਰੇ ਰੱਖਿਆ ਹੈ? ਕੋਈ ਬਾਜੀ ਗੋਲ ਗੱਪੇ ਤੇ नहीं बेचती ना भी वो वेख के तो मजा आ जाता है। तो यकीन नहीं आ रहा होगा, सुन लो। मरियम के जो सितारे हैं वो बहुत शानदार हैं, बहुत जबरदस्त है, और मैं उनके सितारों को देख के यकीन करें मुझे मजा आ रहा है उनके सितारे देख के। उसके अंदर आगे बढ़ने के रास्ते भी ढूंढेगी, अपने लिए इक़्तिदार भी हासिल करेगी, बहुत कुछ हासिल करेगी, यहाँ तक कि अपने चाचा को भी पीछे फेंक देगी, अंधेरे में चला जाएगा। क्योंकि सितारों की इतनी ताकतवर सितारे हैं, उनके चाचा के जो सितारे हैं या उनके वालिद साहब के सितारे हैं वो मुकम्मल खामोश हैं। सुन लिया जे, मतलब सारिਆਂ ਨੇ ਪਹਿਲਾਂ ਸਾਰਿਆਂ ਨੇ ਟਾਊਟ ਆਪਣੇ ਆਪਣੇ ਰੱਖੇ ਸਨ। ਹੁਣ ਕਰਨਲ ਸਾਹਿਬ ਨੇ ਅਗਰ ਆਪਣੇ ਟਾਊਟ ਫਾਲ ਕੱਢਣ ਵਾਲੇ ਸਿਤਾਰਿਆਂ ਦਾ ਹਾਲ ਦੱਸਣ ਵਾਲੇ ਰੱਖੇ ਨੇ ਤੇ ਅੱਗੋਂ ਮਰੀਮ ਸਾਹਿਬਾ ਨੇ ਵੀ ਆਪਣੇ ਟਾਊਟ ਸਿਤਾਰਿਆਂ ਵਾਲੇ ਜਿਹੜੇ ਨੇ ਮਾਰਕੀਟ ਛੱਡ ਦਿੱਤੇ ਨੇ। ਇੱਥੋਂ ਜਾਪਦਾ ਤੇ ਇੰਝ ਹੀ ਹੈ, ਤਾਸਰ ਤੇ ਹੀ ਮਿਲਦਾ ਇੱਥੋਂ, ਕਿਉਂਕਿ ਉਹ ਆਂਦੇ ਨੇ ਵੀ ਮਰੀਮ ਸਾਹਿਬਾ ਦੇ ਮੈਂ ਸਿਤਾਰੇ ਵੇਖਦਾ ਤੇ ਮੈਨੂੰ ਮਜ਼ਾ ਆ ਜਾਂਦਾ। ਪੂਰੇ ਪਤਾ ਨਹੀਂ ਕਿਹੜੀ ਸ਼ੈ ਦਾ ਨਾਂ ਇਹਨੇ ਸਿਤਾਰੇ ਰੱਖ ਛੜਿਆ। ਕੋਈ ਗੋਲ ਗੱਪੇ ਨੇ, ਕੋਈ ਦਵਾਣੇ ਨੇ, ਕੋਈ ਮੇਰਾ ਮਤਲਬ ਕਹਿਣ ਦਾ ਕਿ ਕੋਈ ਸਮੋਸੇ ਨੇ, ਮਤਲਬ ਕਿਹੜੀ ਸ਼ੈ ਬਈ ਜਿਹੜੇ ਤੈਨੂੰ ਮਜ਼ਾ ਆ ਜਾਂਦਾ? ਤੂੰ ਹਾਂ ਇਹ ਕਹਿ ਵੀ ਮੇਰਾ ਬੜਾ ਮੈਂ ਬੜਾ ਪੁਰ ਉਮੀਦ ਹੋ ਜਾਣਾ ਜਾਂ ਕੋਈ ਇਹੋ ਜਿਹੀ ਗੱਲ ਕਰ ਯਾਰ, ਇਹ ਮਜ਼ਾ ਆ ਜਾਂਦਾ। ਇਹ ਗੱਲ ਮੇਰੀ ਸਮਝ ਤੋਂ ਬਾਹਰ ਹੈ ਵੀ ਕੋਈ ਉੱਥੇ ਹਲੀਮ ਦੀ ਦੁਕਾਨ, ਆਪਣਾ ਹਲਵਾਈ ਦੀ ਦੁਕਾਨ ਹੈ ਜਿੱਥੋਂ ਤੈਨੂੰ ਮਜ਼ਾ ਆ ਜਾਂਦਾ ਹੈ। ਲਓ ਜੀ, ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।